हाँ जी दर्शकों, जिवें कि आप जानते हैं पंजाब की धरती हमेशा तो सूफी संतां ते पीरां फकीरां की धरती रही है, जिन्हां ने मनुखता की भलाई वास्ते बड़े उच्चे पद्धर ते काम किया। इन्हां ही पीरां फकीरां दे विचों एक शख्सियत बाबा शाह कमाल चिश्ती साहब ने, जिन्हां दा दरबार कसूर की धरती ते स्थित है। अज असीं पहुंचे उस दरबार ते, करदे हां दरबार की सैर अते जाणदे हां इतिहास के बारे। बने रहो मेरे नाल। इन्हीं पत्थरों पर चलकर अगर आ सकते हो तो आओ, मेरे घर के रास्ते में कोई कहकशां नहीं। सज्जनों ते मित्रों, जिवें कि तुसीं देख रहे हैं कि आपां दरबार तक जाण वास्ते इन्हां पौड़ियां का इस्तेमाल करते हैं। बहुत खूबसूरत ढंग दे नाल बनाईयां गईयां ये पौड़ियां जिहड़ियां सानूं दरबार तक ले जांदियां। बने रहो मेरे नाल, चलदे हां दरबार। ਜਦੋਂ ਆਪਾਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਬਾਬਾ ਹਜ਼ਰਤ ਸ਼ਾਹ ਕਮਾਲ ਚਿਸ਼ਤੀ ਦਾ ਤਲਕ ਹਜ਼ਰਤ ਬਾਬਾ ਫਰੀਦ ਗੰਜ ਸ਼ੱਕਰ ਜੀ ਦੀ ਵੰਸ਼ ਦੇ ਨਾਲ ਜਾ ਕੇ ਮਿਲਦਾ ਹੈ, ਜਿਨ੍ਹਾਂ ਨੇ 15ਵੀਂ ਸਦੀ ਦੇ ਵਿੱਚ ਕਸੂਰ ਦੀ ਧਰਤੀ ਤੇ ਆ ਕੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। बाबा जी ਨੂੰ ਅਲਾਮਾ ਸਾਹਿਬ ਦੇ ਲਕਬ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਬਾ ਜੀ ਨੇ ਹਦੀਸ ਫਿਕਾ ਤੇ ਅਸੂਲੇ ਫਿਕਾ ਦੇ ਵਾਸਤੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ। ਬਾਬਾ ਜੀ ਇੱਥੋਂ ਆਪਣੀ ਖਿਦਮਤਾਂ ਨਿਭਾਉਣ ਤੋਂ ਬਾਅਦ ਅਹਿਮਦਾਬਾਦ ਗੁਜਰਾਤ ਤਸ਼ਰੀਫ ਲੈ ਗਏ, ਜਿੱਥੇ ਆਉਣ ਵਾਲੀਆਂ ਨਸਲਾਂ ਉੱਥੇ ਹੀ ਉਹਨਾਂ ਦੀਆਂ ਪ੍ਰਵਾਨ ਚੜ੍ਹੀਆਂ। हाँ जी मित्र प्यारिओ, जिवें ही आपां दरबार की सैर करते हैं तो सानू बहुत खूबसूरत इतिहासिक दरख्त भी देखने को मिलते हैं, जिन्हां दे बारे दस्सिया जाता है कि ये पुरातन दरख्त हैं। इस तो इलावा अगर असी देखते जाइए तो असी एक बहुत उच्चे स्थान पर मौजूद हाँ। ये आले दुआले एक बहुत ही लंबी आबादी सानू देखने को मिलती है। और दस्सिया जा रहा इत्थों के वसनीकों की तरफों कि जो रात होंदी है तो मेरे पिछे जी तुसीं दरख्तों की एक तरतीब देख रहे हो, ये दरख्त उस इंडिया के बार्डर के पासे दे ने। जो रात होंदी है तो इत्थे एक बहुत ही एक लंबी खूबसूरत लाइटिंग सानू देखने को मिलती है, तो पता लगता है कि यह बिल्कुल ही उस बार्डर की लाइन हैगी है। इस तो इलावा असी देखा जाए तो सब तो वधिया जिहड़ी गल इत्थे हुण देखने महसूस हो रही है कि हवा का एहसास, बहुत ठंडक भरिया हवा का एहसास है, क्योंकि असी बहुत बुलंदी ते हाँ। ਅਤੇ ਇੱਕ ਹੋਰ ਗੱਲ, ਇਸ ਜਗ੍ਹਾ ਤੇ ਖਲੋ ਕੇ ਆਪਾਂ ਅਗਰ ਜੇਕਰ ਨਜ਼ਰ ਦੌੜਾਉਂਦੇ ਹਾਂ ਤੇ ਸਾਨੂੰ ਪੂਰੇ ਸ਼ਹਿਰ ਦਾ ਵਿਊ ਨਜ਼ਰ ਆਉਂਦਾ। ਚਾਰੇ ਚਵੱਖੇ ਹਰ ਪਾਸੇ ਮੈਂ ਕਹਿ ਸਕਦੇ ਹੋ ਕਿ ਸਭ ਤੋਂ ਉੱਚੀ ਇਮਾਰਤ, ਉੱਚੀ ਜਗ੍ਹਾ ਇਹੀ ਹੈ ਜਿੱਥੋਂ ਅਸੀਂ ਖਲੋ ਕੇ ਪੂਰੇ ਸ਼ਹਿਰ ਦਾ ਨਜ਼ਾਰਾ ਲੈ ਸਕਦੇ ਹਾਂ। ਅਤੇ ਇੱਕ ਹੋਰ ਬਹੁਤ ਸੋਹਣੀ ਗੱਲ ਹੈਗਾ, ਤੁਸੀਂ ਦੇਖੋ ਮੇਰੇ ਸਾਹਮਣੇ ਤੁਹਾਨੂੰ ਇੱਕ ਰੋਡ ਨਜ਼ਰ ਆ ਰਿਹਾ। ਜਿਵੇਂ ਕਿ ਆਪਾਂ ਲਾਹੌਰ ਦੇ ਵਿੱਚ ਹੋਈਏ ਤੇ ਥਾਂ ਥਾਂ ਤੇ ਸਾਨੂੰ ਲਿਖਿਆ ਮਿਲਦਾ ਹੈ ਕਿ ਫਿਰੋਜ਼ਪੁਰ ਰੋਡ, ਫਿਰੋਜ਼ਪੁਰ ਰੋਡ। ਇਹ ਉਹੀ ਫਿਰੋਜ਼ਪੁਰ ਰੋਡ ਹੈ ਜਿਹੜਾ ਕਿ ਲਾਹੌਰ ਦੀ ਤਰਫੋਂ ਫਿਰੋਜ਼ਪੁਰ ਨੂੰ ਜਾ ਰਿਹਾ, क्योंकि इस तो बाद अगे बार्डर है। बार्डर तो बाद वो फिरोजपुर का शहर जिहड़ा कि इंडिया का बहुत मशहूर शहर है, जिहदे नां तो असीं अक्सर लाहौर दे विच भी सड़कों के नाम देखने को मिलते हैं। ਅਤੇ ਇੱਕ ਕਮਾਲ ਦੀ ਜਿਹੜੀ ਖੂਬਸੂਰਤ ਗੱਲ ਇੱਥੇ ਦੇਖਣ ਨੂੰ ਮਿਲਦੀ ਕਿ ਲੋਕਾਂ ਦਾ ਬਹੁਤ ਹੀ ਪਿਆਰ ਤੇ ਸਹਿਨਤਾ ਨਾਲ ਇੱਥੇ ਆ ਕੇ ਦਰਸ਼ਨ ਕਰ ਰਹੇ ਹਨ, ਇੱਕ ਦੂਸਰੇ ਨੂੰ ਪ੍ਰਸ਼ਾਦ ਵੰਡ ਰਹੇ ਹਨ। ਮਤਲਬ ਕਿ ਉਹ ਆਪਣੀਆਂ ਮੰਨਤਾਂ, ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਨੇ, ਉਹ ਉਹਦੇ ਖਾਤਰ ਆਪਣਾ ਪ੍ਰਸ਼ਾਦ ਲੈ ਕੇ ਆ ਰਹੇ ਹਨ। ਤੇ ਕਈ ਲੋਕ ਇੱਥੇ ਮੰਨਤਾਂ ਮੰਨ ਕੇ ਜਾ ਰਹੇ ਹਨ ਕਿ ਜਦੋਂ ਉਹਨਾਂ ਦੀ ਮੰਨਤ ਪੂਰੀ ਹੋਏਗੀ ਉਹ ਦੁਬਾਰਾ ਇਸ ਸਥਾਨ ਤੇ ਆਣਗੇ। ਅੱਛਾ ਦਰਸ਼ਕੋ, ਇਹਦੇ ਨਾਲ ਹੀ ਜਿਹੜੀ ਸਭ ਤੋਂ ਮੇਨ ਤੇ ਖੂਬਸੂਰਤ ਚੀਜ਼ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਕਿ ਤੁਸੀਂ ਦੇਖੋ ਇਹ ਬਾਬਾ ਜੀ ਦਾ ਦਰਬਾਰ ਮੇਰੇ ਪਿੱਛੇ ਕਿੰਨਾ ਖੂਬਸੂਰਤ ਹੈ। ਇਹਦੀ ਇਮਾਰਤ ਦੇ ਉੱਤੇ ਅੱਲਾ ਦੇ ਸਿਫਾਤੀ ਨਾਮ ਦਰਜ ਹਨ ਅਤੇ ਬਹੁਤ ਹੀ ਖੂਬਸੂਰਤ ਚਿੱਟੇ ਅਤੇ ਇਸ ਤੋਂ ਇਲਾਵਾ ਸਾਨੂੰ ਸਬਜ਼ ਰੰਗ ਦੇਖਣ ਨੂੰ ਮਿਲਦਾ ਹੈ ਇਮਾਰਤ ਦੇ ਵਿੱਚ, ਜੋ ਕਿ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਅਤੇ ਅਗਰ ਅਸੀਂ ਦੂਰ ਤੋਂ ਵੀ ਦੇਖਦੇ ਹਾਂ, ਕਿਤੋਂ 5-7 ਕਿਲੋਮੀਟਰ ਤੋਂ ਵੀ ਦੇਖਦੇ ਹਾਂ, ਨਿਗਾਹ ਦੌੜਾਉਂਦੇ ਹਾਂ ਤੇ ਸਾਨੂੰ ਦਰਬਾਰ ਦਾ ਨਜ਼ਾਰਾ ਉੱਥੋਂ ਵੀ ਇੱਦਾਂ ਹੀ ਦੇਖਣ ਨੂੰ ਮਿਲਦਾ ਹੈ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਅਗਰ ਤੁਸੀਂ ਮੇਰੇ ਪਿੱਛੇ ਦੇਖੋ, ਅਸਲ ਦੇ ਵਿੱਚ ਜਿਹੜਾ ਕਸੂਰ ਸ਼ਹਿਰ ਹੈ ਉਹ ਇਸ ਪਾਸੇ ਹੈ। ਇਹ ਆਬਾਦੀ ਬਾਅਦ ਦੇ ਵਿੱਚ ਆਬਾਦ ਹੋਈ ਹੈ, ਕਿਉਂਕਿ ਇਹ ਦਰਬਾਰ ਸ਼ਹਿਰ ਤੋਂ ਬਾਹਰ ਹੁੰਦਾ ਸੀ ਤੇ ਬਾਅਦ ਦੇ ਵਿੱਚ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਲੋਕਾਂ ਦੀ ਸੰਖਿਆ ਵੱਧਦੀ ਗਈ ਤੇ ਲੋਕਾਂ ਨੇ ਆਪਣੇ ਰਿਹਾਇਸ਼ ਇੱਥੇ ਵੀ ਰੱਖ ਲਈ। ਦੱਸਿਆ ਜਾਂਦਾ ਹੈ ਕਿ ਇੱਥੋਂ ਦੀ ਜਿਹੜੀ ਆਬਾਦੀ ਹੈ ਕਿਤੇ ਦੂਜੇ ਸ਼ਹਿਰ ਤੋਂ ਤੁਰ ਕੇ ਨਹੀਂ ਆਈ, ਬਲਕਿ ਇੱਥੋਂ ਦੇ ਪਿੰਡਾਂ ਦੀ ਮੁਕਾਮੀ ਆਬਾਦੀ, ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਸਹੂਲਤਾਂ ਦੀ ਘਾਟ ਮਹਿਸੂਸ ਹੋਈ ਤੇ ਉਹਨਾਂ ਨੇ ਸ਼ਹਿਰਾਂ ਦਾ ਰੁਖ ਕੀਤਾ ਤੇ ਇੱਥੇ ਆ ਕੇ ਆਪਣੀ ਆਬਾਦੀ ਨੂੰ
ਇਖਤਿਆਰ ਕੀਤਾ। ਇਸ ਤੋਂ ਇਲਾਵਾ ਦੇਖਿਆ ਜਾਏ ਤੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਸ ਜਗ੍ਹਾ ਦੇ ਉੱਤੇ ਅਸੀਂ ਮੌਜੂਦ ਹਾਂ ਇੱਥੇ ਤੇ ਪੱਥਰ ਲੱਗਿਆ, ਪਰ ਇਸ ਤੋਂ ਇਲਾਵਾ ਉਹ ਪਹਾੜੀ ਮਿੱਟੀ ਦੀ ਪਹਾੜੀ ਮੌਜੂਦ ਹੈ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੋਂ ਦਰਿਆ ਲੰਘਦਾ ਸੀ ਤੇ ਦਰਿਆ ਦੇ ਬਹਾਓ ਦੇ ਨਾਲ ਕਈ ਸ਼ਹਿਰ ਵੀ ਗਰਕ ਹੋਇਆ ਕਹਿੰਦੇ ਨੇ, ਤੇ ਜਿਹਦੇ ਕਰਕੇ ਉਹਦਾ ਮਲਬਾ ਸਾਰਾ ਇੱਥੇ ਜਮ੍ਹਾਂ ਹੋ ਗਿਆ। ਤੇ ਅੱਜ ਵੀ ਅਗਰ ਅਸੀਂ ਇਹਨੂੰ ਫਰੋਲਦੇ ਹਾਂ ਇਹਦੇ ਵਿੱਚੋਂ ਕਾਫੀ ਪੁਰਾਤਨ ਚੀਜ਼ਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਹਨ, ਲੱਭਦੀਆਂ ਹਨ ਉਸ ਸਮੇਂ ਦੀਆਂ ਚੀਜ਼ਾਂ, ਉਸ ਸਮੇਂ ਦੇ ਬਰਤਨ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਦਰਸ਼ਕੋ ਬਣੇ ਰਹੋ ਮੇਰੇ ਨਾਲ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਬਾਬਾ ਜੀ ਦੇ ਮਜ਼ਾਰ ਨੂੰ, ਅੰਦਰ ਜਾਂਦੇ ਹਾਂ ਤੇ ਅੰਦਰੋਂ ਦੇਖਦੇ ਹਾਂ ਬਾਬਾ ਜੀ ਦੇ ਉਸ ਮਜ਼ਾਰ ਨੂੰ। ਹਾਂਜੀ ਦਰਸ਼ਕੋ, ਜਿਵੇਂ ਹੀ ਆਪਾਂ ਬਾਬਾ ਜੀ ਦੇ ਮਜ਼ਾਰ ਦੇ ਅੰਦਰ ਦਰਸ਼ਨ ਕਰ ਰਹੇ ਸੀਗੇ, ਆਪਾਂ ਦੇਖਿਆ ਇੱਕ ਬਹੁਤ ਹੀ ਸੋਹਣੀ ਚੀਜ਼ ਉੱਥੇ ਲਿਖੀ ਹੋਈ ਸੀ, ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ। ਨਿਗਾहे वली में ये तासीर देखी, निगाहे वली में ये तासीर देखी, बदलती हज़ारों की तकदीर देखी। ਬਹੁਤ ਹੀ ਸੋਹਣੇ ਢੰਗ ਨਾਲ ਲਿਖਿਆ ਹੋਇਆ ਇਹ ਸ਼ੇਰ, ਅਤੇ ਇੱਥੇ ਆਉਣ ਵਾਲੇ ਲੋਕਾਂ ਦਾ ਇਕੱਠ ਦੇਖ ਕੇ ਦੇਖਣ ਨੂੰ ਮਿਲਦਾ ਕਿ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਉਹ ਆਪਣੀਆਂ ਮੰਨਤਾਂ, ਆਪਣੀਆਂ ਅਰਦਾਸਾਂ ਲੈ ਕੇ ਆਉਂਦੇ ਨੇ ਅਤੇ ਇਹਨਾਂ ਦੇ ਵਾਸਤੇ ਨਾਲ ਪ੍ਰਮਾਤਮਾ ਤੋਂ ਮੰਗਦੇ ਹਨ। ਅਤੇ ਇੱਕ ਬਹੁਤ ਹੀ ਰੂਹਾਨੀਅਤ ਭਰਾ ਅਹਿਸਾਸ ਹੈ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਅਤੇ ਮਹਿਸੂਸ ਹੋ ਰਿਹਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ। ਬਣੇ ਰਹੋ।